ਸਾਡੇ ਪੰਜਾਬ ਦੀ ਮੈਂ ਤੁਹਾਨੂੰ ਇੱਕ ਮਿਸਾਲ ਦੱਸ ਦਿੰਦਾ ਕਿ ਸਾਡੇ ਜਿੰਨੇ ਹਾਈਵੇ ਰੋਡ ਬਣੇ ਹੁਣ ਹਾਂਜੀ ਉਹਨਾਂ ਦੇ ਉੱਤੇ ਉਹਨਾਂ ਨੇ ਚੱਕ ਕੇ ਹਿੰਦੀ ਉੱਪਰ ਲਿਖਤੀ, ਅੱਛਾ ਉਦੋਂ ਥੱਲੇ ਇੰਗਲਿਸ਼ ਲਿਖਤੀ, ਪੰਜਾਬੀ ਸਭ ਤੋਂ ਥੱਲੇ ਕਰਤੀ। ਸਾਡੇ ਚੜ੍ਹਦੇ ਪੰਜਾਬ ਨੇ ਲੜਾਈ ਲੜ ਕੇ ਪੰਜਾਬੀ ਉੱਪਰ ਕਰਾਈ ਆ, ਬਾਕੀ ਭਾਸ਼ਾ ਥੱਲੇ ਆ, ਕਿਉਂਕਿ ਸਾਡੀ ਰਾਸ਼ਟਰੀ ਭਾਸ਼ਾ ਇੱਕ ਨਹੀਂ ਗੀ। ਬਹੁਤ ਵਧੀਆ ਗੱਲ ਹੈ। ਅਸੀਂ ਹਿੰਦੀ ਭਾਸ਼ਾ ਨੂੰ ਅਸੀਂ ਮੰਨ ਨਹੀਂ ਵੀ ਲਈਏ ਕਿ ਸਾਡੀ ਜਿਹੜੀ ਰਾਸ਼ਟਰੀ ਭਾਸ਼ਾ ਹਿੰਦੀ ਆ, ਅਸੀਂ ਉਹਨੂੰ ਇਹ ਨਹੀਂ ਮੰਨਦੇ ਲੈ ਵੀ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ, ਕਿਉਂਕਿ ਸਾਡੀ ਜਿਹੜੀ ਕਰੰਸੀ ਆ ਉਹਦੇ ਤੇ 14 ਭਾਸ਼ਾ ਲਿਖੀਆਂ। ਇਹਦਾ ਮਹਲਾ ਕਿ ਸਾਡੀ ਰਾਸ਼ਟਰੀ ਭਾਸ਼ਾ ਇੱਕ ਨਹੀਂ ਗੀ। ਸਾਡੀਆਂ ਵੱਖ-ਵੱਖ ਪ੍ਰਾਂਤਾਂ ਦੀਆਂ ਭਾਸ਼ਾ ਜਿਹੜੀਆਂ ਉਹ ਜਿਉਂਦੀਆਂ ਤਾਂ ਹੀ ਰਹਿਣਗੀਆਂ ਜੇ ਉਹਨੂੰ ਅੱਗੇ ਲੈ ਕੇ ਜਾਵਾਂਗੇ ਤਾਂ। ਬਿਲਕੁਲ ਜੀ। ਲਹਿੰਦੇ ਪੰਜਾਬ 'ਚ ਥੋੜ੍ਹਾ ਜਿਹਾ ਮਸਲਾ ਹੈ ਕਿ ਪੰਜਾਬੀ ਨੂੰ ਪ੍ਰੈਫਰੈਂਸ ਨਹੀਂ ਦਿੱਤੀ ਜਾ ਰਹੀ। ਚੜ੍ਹਦੇ ਪੰਜਾਬ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਇਹ ਪ੍ਰੋਬਲਮ ਹੋ ਰਹੀ ਹੈ। ਚਲੋ ਜਿੱਥੇ ਜਿੱਥੇ ਇਹਨਾਂ ਜਿਹੜੇ ਦਿਨ ਚੱਲਦੇ ਹੁੰਦੇ ਇਹਨਾਂ ਵਿੱਚ ਗੁਰਮੁਖੀ ਦੇ ਵਿੱਚ ਕੁਝ ਬੋਰਡ ਲਿਖਣੇ ਚਾਹੀਦੇ ਆ। ਜ਼ਿਆਦਾ ਨਨਕਾਣਾ ਸਾਹਿਬ ਜਾਂ ਅੱਗੇ ਜਿੱਥੇ ਗੁਰਦੁਆਰੇ ਉੱਥੇ ਕਰਨਾ ਚਾਹੀਦਾ ਹੈ ਕੰਮ। ਬਾਕੀ ਲਹਿੰਦੇ ਪੰਜਾਬ ਦਾ ਹਰ ਕਿਸੇ ਨੂੰ ਪਤਾ ਕਿ ਇੱਧਰ ਐਕਸੈਂਟ ਸ਼ਾਹਮੁਖੀ ਚੱਲਦਾ, ਉਹ ਵੀ ਸ਼ਾਹਮੁਖੀ 'ਚ ਨਹੀਂ ਲਿਖਿਆ ਜਾਂਦਾ ਕਿਤੇ ਵੀ, ਕੋਈ ਵੀ ਦੁਕਾਨ ਜਾਂ ਕਿਉਂਕਿ ਸ਼ਾਹਮੁਖੀ ਵੀ ਸਾਡੇ ਬਦਕਿਸਮਤੀ ਦੇ ਨਾਲ ਸਾਨੂੰ ਕਿਸੇ ਨੂੰ ਵੀ ਨਹੀਂ ਆਉਂਦੀ ਹੈਗੀ। ਉਰਦੂ ਦੇ ਵਿੱਚ ਹੀ ਚੱਲਦਾ, ਹਰ ਜਗ੍ਹਾ ਉਰਦੂ ਦੇ ਵਿੱਚ ਹੀ ਲਿਖਿਆ ਹੁੰਦਾ ਵਾ। ਅਤੇ ਪੰਜਾਬੀ ਨੂੰ ਸਾਨੂੰ ਪ੍ਰਮੋਟ ਕਰਨਾ ਚਾਹੀਦਾ। ਬਾਕੀ ਹੋਰ ਦੱਸੋ ਸਰਦਾਰ ਜੀ, ਕਿੱਦਾਂ ਪਾਕਿਸਤਾਨ ਆ ਕੇ ਕੋਈ ਕਿਹੋ ਜਿਹਾ ਲੱਗਿਆ ਜਦੋਂ ਇੱਧਰ ਆਇਆ? ਕਿੰਨੀ ਵਾਰੀ ਆਏ ਆ? ਪਹਿਲੀ ਵਾਰੀ ਆਏ? ਦੂਜੀ ਵਾਰ ਆਇਆ ਜੀ ਮੈਂ। ਪਹਿਲਾਂ 19 ਚ ਆਇਆ ਸੀ ਅੱਛਾ ਜੀ। ਔਰ 19 ਤੋਂ ਅੱਜ ਜਦੋਂ ਦੁਬਾਰਾ ਆਇਆ ਇੱਥੇ ਬੜਾ ਕੁਝ ਚੇਂਜ ਮਿਲਿਆ। ਰੋਡ ਠੀਕ ਹੋ ਗਏ ਆ, ਬਹੁਤ ਵਧੀਆ ਰੋਡ ਬਣ ਗਏ ਆ। 19 ਚ ਜਦੋਂ ਆਏ ਸੀ ਉਦੋਂ ਅਸੀਂ ਰੇਲਵੇ ਰਾਹੀਂ ਆਏ ਸੀ, ਅੱਜ ਅਸੀਂ ਬੱਸਾਂ ਰਾਹੀਂ ਆਏ ਆ। ਏਸੀ ਬੱਸਾਂ ਸੀ, ਬਹੁਤ ਵਧੀਆ ਇੰਤਜ਼ਾਮ ਸੀ। ਆਹੀ ਗੱਲ ਹੈ ਜੀ। ਇਸ ਤੋਂ ਪਹਿਲਾਂ ਆਪਾਂ ਇੰਟਰਵਿਊ ਕੀਤਾ ਸੀ ਇੱਕ ਬਜ਼ੁਰਗਾਂ ਦਾ, ਉਹ ਕਹਿੰਦੇ ਸਾਨੂੰ ਰੇਲਵੇ ਚੰਗੀ ਆ, ਬਜ਼ੁਰਗਾਂ ਨੂੰ ਬੱਸਾਂ ਚੰਗੀਆਂ। ਹਰ ਕਿਸੇ ਦੀ ਆਪਣੀ ਆਪਣੀ ਚੁਆਇਸ ਹੈ, ਲੇਕਿਨ ਹਕੂਮਤ ਦੀ ਕੋਸ਼ਿਸ਼ ਆ ਜਾਂ ਇੱਧਰ ਦੇ ਅਦਾਰਿਆਂ ਦੀ ਕੋਸ਼ਿਸ਼ ਆ ਕਿ ਸਾਰੇ ਜਿਹੜੀਆਂ ਸੰਗਤਾਂ ਆਉਂਦੀਆਂ ਉਹਨਾਂ ਨੂੰ ਆਰਾਮ ਦਿੱਤਾ ਜਾਵੇ, ਸਕੂਨ ਦਿੱਤਾ ਜਾਵੇ।